हाँ जी पंजाबीओ किदां की हाल आ तगड़े हो सारे। ये मेरे को किताब है हैलो मैं लाहौर तो बोलदा। गुरविंदर सिंह गिल रौंता पंजाबी गीतां दा लखारी बहुत तगड़ा लखारी आ भरा। ते पहली बारी भरा ने एक किताब जिहड़ी है वो छापी है। इस किताब बारे आपां तुहाडे नाल गलबात सांझी करनी है। ये किताब कल ही मैनू विकास हैदर वीर ते सुखी वीर दे के गए ने। सुखी वीर अपने जर्मन तो आए ने और ये किताबां ਉਹੀ ਲੈ ਕੇ ਆਏ ਨੇ। ਸਪੈਸ਼ਲੀ ਮੇਰੇ ਕੋਲ ਕਿਤਾਬ ਪੁੱਜੀ ਹੈ। ਇਹ ਕਿਤਾਬ ਅੱਜ ਕੱਲ੍ਹ ਬੜੇ ਚਰਚੇ ਦੇ ਵਿੱਚ ਹੈ ਔਰ ਕਈ ਲੋਕ ਇਹਦੇ 'ਤੇ ਨੈਗੇਟਿਵ ਕਮੈਂਟ ਕਰ ਰਹੇ ਨੇ, ਕਈ ਲੋਕ ਪੋਜ਼ੀਟਿਵ ਕਮੈਂਟ ਕਰ ਰਹੇ ਨੇ, ਲੇਕਿਨ ਬਹੁਤ ਚਰਚਾ ਹੋ ਰਹੀ ਹੈ ਕਿਤਾਬ ਦੀ। ਆਪਾਂ ਵੀ ਮਾੜੀ ਚੰਗੀ ਗੱਲਬਾਤ ਇੱਥੇ ਕਰਨੀ ਹੈ, ਲੇਕਿਨ ਇਸ ਤੋਂ ਪਹਿਲਾਂ ਇੱਕ ਗਿਲਾ ਨਿੱਕਾ ਜਿਹਾ ਮੈਂ ਤੁਹਾਡੇ ਨਾਲ ਕਰਨਾ ਚੜ੍ਹਦੇ ਪੰਜਾਬ ਵਾਲਿਆਂ ਨਾਲ। ਉਹਦੀ ਵਜ੍ਹਾ ਇਹ ਕਿ ਵੇਖੋ ਨਾ, ਤੁਸੀਂ ਸਾਡੇ ਕੋਲੇ ਪਾਕਿਸਤਾਨ ਦੇ ਵਿੱਚ ਆਉਂਦੇ ਹੋ, ਤੁਹਾਨੂੰ ਇੱਥੇ ਪਿਆਰ ਮਿਲਦਾ, ਲਹਿੰਦੇ ਪੰਜਾਬ ਦੇ ਵਿੱਚ ਪਿੰਡਾਂ 'ਚ ਘੁੰਮਦੇ ਫਿਰਦੇ ਹੋ, ਆਪਣੇ ਪਿਓ ਦਾਦਿਆਂ ਪੜਦਾਦਿਆਂ अपने नानिया दादियां नानिया की जम्मन भों वेखते हो, अपने पिंड वेखते हो, अपने स्कूल वेखते हो, अपन जमीनां धरती मत्थे टेक के जाते हो इत्थे, ते बड़ा प्यार थोनू मिलता, बड़ा प्यार समेटते हो इत्थे आके। लेकिन यार साडा की कसूर है? साडा भी दिल करदा है कि असी भी जाइए। हुण जिवें मेरा पिंड एली सदर है, जिला हिसार दे विच हरियाणे दे विच, भा नासर उन्हां दा पिंड है, पंजवड़ अमृतसर, तां उन्हां दा भी दिल करदा, साडा भी दिल करदा असी जाइए। लेकिन साडे वीजे थोड़ी सरकार ने जिहड़े ने बंद किए हुए ने, तो मेहरबानी करके उन्होंने कहो असीं भी आउणा चाहुंदे हां, वीजे खोले जाण। हुण तुसीं वेखो ना कि बाकी मुल्कां दे विच हुण 60 साल तो बाद जिहड़े बजुर्ग हुंदे ने, चाहे मुल्कां दी आपस दे विच लड़ाई भी चलदी पई है, लेकिन उन्हां बजुर्गां नूं वीजे मिलदे ने। चलो असीं तां नौजवान हां, सानूं चलो वीज़ा ना भी देण, साडे बजुर्ग जिहड़े ने ये यकीन करो अपनी जम्मन भो नूं, अपनी धरती नूं तरसदे ने, ये तड़पदे ने। साडे कोल बाबा बैठा हुंदा हंबीरे दा, जलंधर दा गवांढी है साडा। ਉਹ ਬਾਬਾ ਯਕੀਨ ਕਰੋ ਮੈਨੂੰ ਆਉਂਦਿਆਂ ਜਾਂਦਿਆਂ ਪੁੱਛਿਆ ਸਰਦਾਰਾਂ ਨੇ ਨਹੀਂ ਆਉਣਾ, ਜਲੰਧਰ ਤੋਂ ਨਹੀਂ ਕਿਉਂ ਆਇਆ, ਕੋਈ ਪਾਰੋਂ ਆਇਆ ਕਿ ਨਹੀਂ ਆਇਆ। ਕੱਲ ਵੀ ਮੈਨੂੰ ਪੁੱਛਣ ਸੀ ਪਾਰੋਂ ਆਇਆ ਕਿ ਨਹੀਂ ਆਇਆ, ਤੇ ਰੱਬੀ ਸੁਖੀ ਭਾ ਹੋਣੀ ਆ ਗਿਆ। ਤੇ ਮੈਂ ਦੱਸਿਆ, ਮੈਂ ਕਿਹਾ ਮੁੰਡਾ ਵੇਖੋ ਜਲੰਧਰ ਤੋਂ ਹੈ, ਤੁਹਾਡੇ ਲਾਗੇ ਦਿਆਲਪੁਰ ਪਿੰਡ ਹੈ ਇਹਦਾ ਪਿੰਡ ਦੇ। ਉਹ ਬੜਾ ਉਹਨੂੰ ਮਿਲਿਆ, ਖੁਸ਼ ਹੋਇਆ। ਇਸੇ ਤਰ੍ਹਾਂ ਬਾਬੂ ਰਜਬ ਅਲੀ ਜਿਹੜਾ ਸੀ ਬੜਾ ਤਾਂਘ ਦਾ, ਆਪਣਾ ਤਾਂਘ ਦਾ ਮਰ ਗਿਆ, ਬੜਾ ਤਗੜਾ ਇੱਕ ਤੁਸੀਂ ਲਿਖਾਰੀ ਕਹਿ ਸਕਦੇ ਹੋ। PhD ਵੀ ਚੜ੍ਹਦੇ ਪੰਜਾਬ ਜੋ ਉਹਦੇ ਕੀਤੀ ਜਾਂਦੀ, ਕਾੜੇ ਦੇ ਵਿੱਚ ਉਹਨਾਂ ਆਪਣੇ ਆਖਰੀ ਸਾਹ ਦਿੱਤੇ ਸੀ। ਤਾਂ ਉਹ ਲੋਕ ਜਿਵੇਂ ਮੇਰੇ ਪੜਦਾਦਾ ਜੀ ਦਾਦਾ ਜੀ ਜਿਹੜੇ ਸਨ, ਪਿਛਲੇ ਦਿਨਾਂ ਦੇ ਵਿੱਚ ਉਹਨਾਂ ਦੀ ਡੈਥ ਹੋਈ ਹੈ, ਤਾਂ ਉਹ ਵੀ ਜਾਣਾ ਚਾਹੁੰਦੇ ਸੀ ਲੇਕਿਨ ਨਹੀਂ ਜਾ ਸਕੇ। ਇੱਕ ਵਖਤ ਨਾ ਕਿ ਬਜ਼ੁਰਗ ਆਪਣੀ ਧਰਤੀ ਨੂੰ ਸਿੱਕਦਿਆਂ ਮਰ ਜਾਂਦੇ ਨੇ, ਸੋ ਉਹਨਾਂ ਵਾਸਤੇ ਸਾਨੂੰ ਚਾਹੀਦਾ ਕੁਝ ਕਰਨਾ। ਹੁਣ ਆਪਾਂ ਗੱਲ ਲੰਮੀ ਹੁੰਦੀ ਜਾਂਦੀ ਆ, ਕਿਤਾਬ ਦੀ ਗੱਲ ਆਪਾਂ ਤੁਹਾਡੇ ਨਾਲ ਸਾਂਝੀ ਕਰਨੀ ਹੈ। ਕਿਤਾਬ ਜਿਹੜੀ ਆ ਚੜ੍ਹਦੇ ਪੰਜਾਬ ਤੋਂ ਲੈ ਕੇ ਲਹਿੰਦੇ ਪੰਜਾਬ ਤੱਕ ਦਾ ਸਫ਼ਰਨਾਮਾ ਗਿੱਲ ਰੌਂਤੇ ਨੇ ਇਸ ਕਿਤਾਬ ਦੇ ਵਿੱਚ ਸਿਰਜਿਆ। ਉਹਨਾਂ ਨੇ ਹਰ ਉਹ ਗੱਲ, ਹਰ ਉਹ ਪੱਖ ਜੋ ਉਹਨਾਂ ਨਾਲ ਇੱਥੇ ਵਾਪਰੀ, ਜੋ ਉਹਨਾਂ ਇੱਥੇ ਹੰਡਾਈ, ਚਾਹੇ ਉਹ ਖੁਸ਼ੀ ਆ, ਚਾਹੇ ਉਹ ਦੁੱਖ ਆ, ਚਾਹੇ ਉਹ ਸੁੱਖ ਆ, ਉਹਨਾਂ ਕਿਤਾਬ ਦੇ ਵਿੱਚ ਲਿਖਿਆ। ਉਵੇਂ ਸਾਡੇ ਕੋਲ ਬਹੁਤ ਸਾਰੇ ਲੋਕ ਇੱਥੇ ਆਉਂਦੇ ਨੇ, ਅਸੀਂ ਉਹਨਾਂ ਦੇ ਇੰਟਰਵਿਊ ਕਰਦੇ ਹਾਂ। ਵਾਪਸ ਜਦੋਂ ਜਾਂਦੇ ਨੇ ਉੱਥੇ ਦੂਜਾ ਮੀਡੀਆ ਚੜ੍ਹਦੇ ਪੰਜਾਬ ਦਾ ਜਾਂ ਕੈਨੇਡਾ ਅਮਰੀਕਾ 'ਚ ਲੋਕ ਉਹਨਾਂ ਨੂੰ ਸਵਾਲ ਕਰਦੇ ਨੇ, ਇੰਟਰਵਿਊਆਂ ਦੇ ਵਿੱਚ ਦੱਸਦੇ ਨੇ ਕਿ ਅਸੀਂ ਗਏ ਉੱਥੇ ਲੈਲਪੁਰ 'ਚ ਗਏ, ਨਨਕਾਣਾ ਸਾਹਿਬ 'ਚ ਗਏ, ਕਰਤਾਰਪੁਰ ਗਏ, ਲਾਹੌਰ ਗਏ, ਤਾਂ ਅਸੀਂ ਉੱਥੇ ਜਾ ਕੇ ਆਏ, ਸਾਡੇ ਨਾਲ ਆਹ ਹੋਇਆ ਜਾਂ ਆਹ ਇੱਦਾਂ ਅਸੀਂ ਇਹ ਚੀਜ਼ਾਂ ਉੱਥੇ ਜਿਹੜਾ ਚੀਜ਼ਾਂ ਦਾ ਆਨੰਦ ਮਾਣਿਆ, ਖੁਸ਼ੀਆਂ ਖਾਧਾ ਪੀਤਾ। ਲੇਕਿਨ ਪਹਿਲੀ ਵਾਰੀ ਇੱਥੋਂ ਆ ਕੇ ਜਾ ਕੇ ਕਿਸੇ ਨੇ ਸਫ਼ਰਨਾਮਾ ਲਿਖਿਆ। ਔਰ ਯਕੀਨ ਕਰੋ ਇਹ ਕਿਤਾਬ ਕੱਲ ਮੈਨੂੰ ਮਿਲੀ ਆ, ਰਾਤ ਪੂਰੀ ਇਹਨੂੰ ਮੈਂ ਪੜ੍ਹਦਾ ਰਿਹਾ। ਹੁਣ ਸ਼ਾਮ ਦੇ 4 ਵੱਜ ਗਏ ਨੇ, ਅੱਜ ਵੀ ਮੈਂ ਦਿਨੇ ਕਿਤਾਬ ਪੜ੍ਹਦਾ ਰਿਹਾ, ਤੇ ਇਹ ਗੱਲਾਂ ਪੜ੍ਹ ਕੇ ਮੈਨੂੰ ਐਂ ਲੱਗਦਾ ਸੀ ਕਿ ਜਿਵੇਂ ਮੈਂ ਖੁਦ ਆ, ਜਿਵੇਂ ਮੈਂ ਸਫ਼ਰ ਕਰ ਰਿਹਾ, ਜਿਵੇਂ ਮੈਂ ਭਾ ਨਾਸਰ ਦੀ ਗੱਡੀ 'ਚ ਬੈਠਾ ਹੋਇਆ, ਜਿਵੇਂ ਮੇਰੇ ਨਾਲ ਹਰਿੰਦਰ ਭੁੱਲਰ ਬੈਠਾ ਹੋਇਆ, ਜਿਵੇਂ ਮੇਰੇ ਨਾਲ 62 ਫੈਮਿਲੀ ਬੈਠੀ ਹੋਈ ਆ। ਸੋ ਮੈਨੂੰ ਇਹ ਸਾਰੀਆਂ ਚੀਜ਼ਾਂ ਆਪਣੇ ਆਪ ਤੇ ਤਾਰੀ ਹੋਈਆਂ ਲੱਗ ਰਹੀਆਂ ਸੀ, ਯਕੀਨ ਕਰੋ। ਔਰ ਇਸ ਕਿਤਾਬ ਬਾਰੇ ਜਿਹੜੀ ਇੱਕ ਮੁਹੱਬਤ ਦਾ ਸੁਨੇਹਾ, ਜਿਹੜਾ ਇੱਕ ਪਿਆਰ ਦਾ ਸੁਨੇਹਾ, ਜਿਹੜਾ ਕਿ ਤੁਸੀਂ ਕਹਿ ਸਕਦੇ ਹੋ ਦੋਵਾਂ ਮੁਲਕਾਂ ਦੀ, ਇੰਡੀਆ ਤੇ ਪਾਕਿਸਤਾਨ ਦੀ ਲੜਾਈ ਜਿਹੜੀ ਆ ਉਹਨੂੰ ਰੋਕਣ ਵਾਸਤੇ ਜਾਂ ਉਹਦੀ ਨਫ਼ਰਤ ਨੂੰ ਖਤਮ ਕਰਨ ਵਾਸਤੇ ਇੱਕ ਇੰਨੀ ਕੁ ਪਾਣੀ ਦਾ ਤੁਬਕਾ। ਜਿਵੇਂ ਕਿ ਗਿੱਲ ਬਾਈ ਨੇ ਵੀ ਇਹਦੇ ਵਿੱਚ ਇੱਕ ਮਿਸਾਲ ਦਿੱਤੀ ਹੋਈ ਆ ਕਿ ਕਿਸੇ ਜੰਗਲ ਨੂੰ ਅੱਗ ਲੱਗੀ ਤੇ ਚਿੜੀ ਚੁੰਝਾਂ ਭਰ ਪਾਣੀ ਦੀਆਂ ਪਾਉਂਦੀ ਸੀ, ਤੇ ਉਹਨੂੰ ਕਿਸੇ ਨੇ ਪੁੱਛਿਆ ਵੀ ਤੇਰੇ ਚੁੰਝਾਂ ਭਰ ਪਾਣੀ ਪਾਉਣ ਨਾਲ ਕਿਹੜਾ ਜੰਗਲ ਦੀ ਅੱਗ ਬੁਝਣੀ ਹੈ, ਤੇ ਉਹਨੇ ਅੱਗੋਂ ਕਿਹਾ ਸੀ ਕਿ ਅੱਗ ਬੁਝੇ ਨਾ ਬੁਝੇ ਮੇਰਾ ਭੱਜਣ ਵਾਲਿਆਂ 'ਚ ਨਾਂ ਨਹੀਂ ਆਊਗਾ, ਤਰੀਕ ਜਦੋਂ ਲਿਖੀ ਜਾਊਗੀ ਮੇਰਾ ਅੱਗ ਬੁਝਾਉਣ ਵਾਲਿਆਂ 'ਚ, ਮੇਰਾ ਖੜਨ ਵਾਲਿਆਂ 'ਚ ਨਾਂ ਆਊਗਾ। ਤੇ ਗਿੱਲ ਰੌਂਤਾ ਵੀਰ ਵੀ ਇਹੀ ਕਿਤਾਬ ਲਿਖਣ ਤੋਂ ਬਾਅਦ ਦੱਸਦਾ ਕਿ ਤਰੀਖ ਦੇ ਵਿੱਚ ਕਦੇ ਸਾਡਾ ਵੀ ਨਾਂ ਆਊਗਾ ਕਿ ਅਸੀਂ ਦੋਵਾਂ ਮੁਲਕਾਂ ਦੀ ਨਫ਼ਰਤ ਜਿਹੜੀ ਆ ਇਹ ਖਤਮ ਕਰਨ ਵਾਸਤੇ ਇੰਨਾ ਕੁ ਯੋਗਦਾਨ ਕੀਤਾ ਸੀ। ਔਰ ਇਹ ਯੋਗਦਾਨ ਤੁਸੀਂ ਹਿਸਾਬ ਲਾ ਲਓ ਕਿ 10,000 ਕਾਪੀ ਇਹਦੀ ਵਿਕ ਚੁੱਕੀ ਆ, 5,000 ਪਿੱਛੇ ਹੋਰ ਬਣਦੀ ਪਈ ਆ ਕਿ ਲੋਕਾਂ ਨੇ ਇਹਨੂੰ ਇੰਨਾ ਪਿਆਰ ਦਿੱਤਾ। ਤੁਸੀਂ ਲੋਕਾਂ ਦਾ ਪਿਆਰ ਇੱਥੋਂ ਵੇਖ ਸਕਦੇ ਹੋ ਕਿ 10,000 ਕਾਪੀ। ਪਹਿਲੀ ਵਾਰੀ ਬੰਦਾ ਇੱਕ ਨੌਨ ਰਾਈਟਰ ਹੈ ਜਿਹਦਾ ਅਦਬ ਨਾਲ ਕੋਈ ਲੈਣਾ ਦੇਣਾ ਨਹੀਂ, ਉਹ ਆਪਣੇ ਗੀਤ ਲਿਖਦਾ, ਉਹ ਉਹਦਾ ਸ਼ੋਭਾ, ਉਹ ਆਪਣੀ ਗੀਤਕਾਰੀ ਕਰਦਾ ਜਾਂ ਆਪਣੀ ਐਕਟਿੰਗ ਕਰਦਾ, ਫਿਲਮਾਂ ਨਾਲ ਜੁੜਿਆ ਹੋਇਆ ਬੰਦਾ ਕਿਤਾਬ ਲਿਖਦਾ, ਕਿਤਾਬ ਦਾ ਲੇਖਕ ਵੀ ਨਹੀਂ ਹੈ, ਤੇ ਉਹਦੀ ਕਿਤਾਬ ਜਿਹੜੀ ਹੈ
10,000 ਕਾਪੀ ਜਿਹੜੀ ਆ ਉਹ ਵਿਕ ਜਾਂਦੀ ਆ, ਗੁਰਮੁਖੀ 'ਚ ਸ਼ਾਹਮੁਖੀ 'ਚ 5,000 ਕਾਪੀ। ਫਿਰ ਤੇ ਇੰਟਰਨੈਸ਼ਨਲ ਦੁਬਈ ਦੇ ਵਿੱਚ ਉਹਦੀ ਮੁੱਖ ਵਿਖਾਲੀ ਹੋ ਰਹੀ ਹੈ। ਇੱਥੋਂ ਕੀ ਸਾਬਤ ਹੁੰਦਾ? ਇੱਥੋਂ ਇਹ ਸਾਬਤ ਹੁੰਦਾ ਕਿ ਸਾਡੇ ਲੋਕ ਆਪਸ 'ਚ ਮਿਲਣਾ ਚਾਹੁੰਦੇ ਨੇ। ਲਹਿੰਦੇ ਚੜ੍ਹਦੇ ਪੰਜਾਬ ਦੇ ਲੋਕ ਆਪਸ 'ਚ ਮਿਲਣਾ ਚਾਹੁੰਦੇ ਨੇ। ਇੰਡੀਆ ਪਾਕਿਸਤਾਨ ਦੇ ਲੋਕ ਆਪਸ ਦੇ ਵਿੱਚ ਇੱਕ ਦੂਜੇ ਨਾਲ ਪਿਆਰ ਮੁਹੱਬਤ ਨਾਲ ਰਹਿਣਾ ਚਾਹੁੰਦੇ ਨੇ। ਲੇਕਿਨ ਕੁਝ ਕੁ ਬੰਦੇ ਜਿਹੜੇ ਵਿੱਚ ਹੈਗੇ ਨਾ, ਸ਼ਰਾਰਤੀ ਅਨਾਸਰ ਜਿਹੜੇ ਨੂੰ ਰਹਿਣ ਨਹੀਂ ਦਿੰਦੇ। ਜਿਵੇਂ ਹੁਣ ਇਹ ਕਿਤਾਬ ਆਈ ਹੈ, ਇਹਦੇ ਬਾਰੇ ਵੀ ਨੈਗੇਟਿਵ ਕਮੈਂਟ ਜਿਹੜੇ ਨੇ ਉਹ ਸ਼ੁਰੂ ਕਰਤੇ ਲੋਕਾਂ ਨੇ, ਮਾੜਾ ਚੰਗਾ ਬੋਲਣਾ ਸ਼ੁਰੂ ਕਰਤਾ, ਸਿਰਫ ਕਿ ਨਫ਼ਰਤ। ਜਦੋਂ ਕਿਤੇ ਵੀ ਸਾਨੂੰ ਇਹੋ ਜਿਹਾ ਪਿਆਰ ਦਾ ਸੁਨੇਹਾ ਮਿਲਦਾ ਜਾਂ ਇਹੋ ਜਿਹਾ ਕੋਈ ਕੋਸ਼ਿਸ਼ ਕਰਦੇ ਨੇ ਲੋਕ ਦੋਵਾਂ ਮੁਲਕਾਂ ਨੂੰ ਜਾਂ ਦੋਵਾਂ ਪੰਜਾਬਾਂ ਨੂੰ ਇਕੱਠਾ ਕਰਨ ਦੀ, ਲੜਾਈ ਖਤਮ ਕਰਨ ਦੀ, ਨਫ਼ਰਤ ਖਤਮ ਕਰਨ ਦੀ, ਪੀਸ ਲਿਆਉਣ ਦੀ, ਉਸ ਸਮੇਂ ਵਿੱਚੋਂ ਉਹ ਜਿਹੜੇ ਸੈੱਲ ਨੇ ਉਹ ਐਕਟਿਵ ਹੋ ਜਾਂਦੇ ਨੇ। ਔਰ ਨਫ਼ਰਤ ਫੈਲਾਉਣ ਵਾਲੇ ਬੰਦੇ ਐਕਟਿਵ ਹੋ ਜਾਂਦੇ ਨੇ, ਪਰ ਸੋਸ਼ਲ ਮੀਡੀਆ ਤੇ ਜਿਹੜੇ ਉਹਨਾਂ ਆਪਣੇ ਬੰਦੇ ਬਿਠਾਏ ਹੁੰਦੇ ਨੇ ਉਹ ਵੀ ਐਕਟਿਵ ਹੋ ਜਾਂਦੇ ਨੇ। ਉਹ ਆਪਸ ਦੇ ਵਿੱਚ ਲੜਾਈਆਂ ਤੇ ਨੈਗੇਟਿਵ ਕਮੈਂਟ ਤੇ ਗੰਦੀਆਂ ਗੱਲਾਂ, ਜਿਵੇਂ ਪਿਛਲੇ ਦਿਨਾਂ ਦੇ ਵਿੱਚ ਵੀ ਟਿਕਟੋਕਾਂ ਦੇ ਲੜਾਈਆਂ ਜਿਹੜੀਆਂ ਨੇ ਉਹ ਚੱਲਦੀਆਂ ਰਹੀਆਂ ਨੇ। ਪਿਛਲੇ ਸਾਲ ਦੀ ਮਿਸਾਲ ਲੈ ਲੈਂਦੇ ਆ। ਹੁਣ ਪਿਛਲੇ ਸਾਲ ਜਦ ਜਿੱਥੇ ਇੱਥੇ ਆਏ ਆ, ਗੁਰਪੁਰਬ ਤੇ ਆਏ ਆ ਜਾਂ ਵਿਸਾਖੀ ਤੇ ਆਏ ਆ, ਤੇ ਉਦੋਂ ਮੈਂ ਕਈ ਸੀਨੀਅਰ ਪੋਲੀਟੀਕਲ ਬੰਦਿਆਂ ਦੇ ਟਵੀਟ ਔਰ ਕਈ ਵੱਡੇ ਨਿਊਜ਼ ਚੈਨਲਾਂ ਦੀਆਂ ਖਬਰਾਂ ਆਪ ਵੇਖੀਆਂ ਨੇ, ਜਿਹੜੇ ਕਹਿ ਰਹੇ ਸੀ ਕਿ ਜੱਥੇ ਦੇ ਨਾਲ ਲੁੱਟਖੋ ਕੀਤੀ ਗਈ ਆ, ਡਕੈਤੀ ਕੀਤੀ ਗਈ ਆ, ਕੁੱਟਮਾਰ ਕੀਤੀ ਗਈ ਆ। ਹਾਲਾਂਕਿ ਜਿਹੜੇ ਜੱਥੇ ਚੜ੍ਹਦੇ ਪੰਜਾਬ ਤੋਂ ਜਾਂ ਇੰਡੀਆ ਤੋਂ ਪਾਕਿਸਤਾਨ ਦੇ ਵਿੱਚ ਆਉਂਦੇ ਆ, ਉਹਨਾਂ ਦੇ ਨਾਲ ਪੂਰੀ ਸਿਕਿਉਰਿਟੀ ਹੁੰਦੀ ਆ। 4-4 5-5 ਡਾਲੇ ਪੁਲਿਸ ਦੇ ਹੁੰਦੇ ਆ, ਰੇਂਜਰ ਆਰਮੀ ਜਵਾਨ ਜਿਹੜੇ ਆ ਉਹ ਨਾਲ ਉਹਨਾਂ ਦੇ ਲੱਗੇ ਹੁੰਦੇ ਆ। ਉਹਨਾਂ ਦੀਆਂ ਆਪਣੀਆਂ 8-8 9-9 ਗੱਡੀਆਂ ਹੁੰਦੀਆਂ। ਇੱਕ ਪੂਰਾ ਰਵਾਂ, ਇੱਕ ਪੂਰਾ ਕਾਫਲਾ ਜਿਹੜਾ ਬਣ ਕੇ ਉਹ ਚੱਲਦੇ ਨੇ। ਉਹਨਾਂ ਨੂੰ ਕੋਈ ਬੰਦਾ ਟੱਚ ਵੀ ਨਹੀਂ ਕਰ ਸਕਦਾ। ਲੁੱਟ ਖੋਹ ਕਰਨੀ ਤਾਂ ਬੜੀ ਦੂਰ ਦੀ ਗੱਲ ਆ। ਇਸ ਵਾਰੀ ਦੀ ਗੱਲ ਕਰ ਲੈਣੇ। ਹਾਲੇ ਵਿਸਾਖ ਚੱਲਦਾ ਪਿਆ, ਕਣਕ ਆ, ਮੈਂ ਕਣਕ ਤੇ ਬੈਠਾ ਭਰੀ ਤੇ ਹਾਲੇ ਵਿਸਾਖੀ ਆ। ਵਿਸਾਖੀ ਦੇ ਜੱਥੇ ਜਿਹੜੇ ਹੁਣ ਇਸ ਵਾਰ ਆਏ ਆ, ਉਹਦੇ ਤੇ ਮਨਿੰਦਰ ਸਿੰਘ ਸਿਰਸਾ ਬੀਜੇਪੀ ਦਾ ਜਿਹੜਾ ਬੰਦਾ, ਉਹਨੇ ਟਵੀਟ ਕੀਤੀ ਇੱਕ ਵੀਡੀਓ ਪਾ ਕੇ। ਉਹਨੇ ਕਿਹਾ ਜੀ ਇਹ ਬੰਦਾ ਵਿਸਾਖੀ ਮਨਾ ਰਿਹਾ ਸੀ ਜਾਂ ਖਾਲਸਾ ਦਿਵਸ ਜਿਹੜਾ ਉਹ ਸੈਲੀਬ੍ਰੇਟ ਕਰ ਰਿਹਾ ਸੀ ਲਹਿੰਦੇ ਪੰਜਾਬ ਦੇ ਵਿੱਚ, ਜੱਥੇ ਨਾਲੋਂ ਆਇਆ ਹੋਇਆ ਸੀ। ਉਹ ਬੰਦਾ ਸਰਦਾਰ ਆ, ਦਾੜੀ ਆ, ਉਹਨੂੰ ਕੁੱਟਮਾਰ ਕਰ ਰਿਹਾ ਨੇ। ਇੱਕ ਵੀਡੀਓ ਸ਼ੇਅਰ ਕਰਦੇ ਹਾਂ ਉਹਨੇ ਲਿਖਿਆ। ਹਾਲਾਂਕਿ ਉਹ ਵੀਡੀਓ ਅੱਜ ਤੋਂ 2-3 ਸਾਲ ਪੁਰਾਣੀ ਹੈ ਔਰ ਉਸ ਵੀਡੀਓ ਦੇ ਵਿੱਚ ਜਿਸ ਬੰਦੇ ਨੂੰ ਮਾਰਿਆ ਜਾ ਰਿਹਾ ਉਹਦਾ ਨਾਮ ਮੁਸ਼ਤਾਕ ਹੈ ਔਰ ਉਹਦੇ ਕੋਲ ਲੈਪਟਾਪ ਦਾ ਪਾਸਵਰਡ ਮੰਗ ਰਹੇ ਨੇ। ਠੀਕ, ਉਹ ਵੀਡੀਓ ਹੈ ਵੀ ਸਾਡੇ ਇੱਥੋਂ ਦੀ ਮੁਸਲਮਾਨ ਬੰਦੇ ਦੀ ਆ। ਹਰ ਦਾੜੀ ਵਾਲਾ ਬੰਦਾ ਸਰਦਾਰ ਨਹੀਂ ਹੁੰਦਾ। ਤਾਂ ਉਦੋਂ ਜਾਂ ਹੁਣ ਇਹ ਬੰਦੇ ਐਕਟਿਵ ਹੋ ਜਾਂਦੇ ਆ। ਹੁਣ ਆ ਕਿਤਾਬ ਚੱਲੀ ਹੈ ਵੀ ਇੱਕ ਪਿਆਰ ਮੁਹੱਬਤ ਦਾ ਸੁਨੇਹਾ, ਤੇ ਹੁਣ ਵੀ ਉਹ ਐਕਟਿਵ ਹੋ ਗਏ ਨੇ। ਨੈਗੇਟਿਵ ਗੱਲਾਂ, ਨੈਗੇਟਿਵ ਕਮੈਂਟ ਤੇ ਸ਼ੋਸ਼ੇ ਜਿਹੜੇ ਆਪਣੇ ਉਹਨਾਂ ਛੱਡਣੇ ਸ਼ੁਰੂ ਕਰਤੇ ਨੇ। ਸੋ ਇਹਨਾਂ ਲੋਕਾਂ ਤੋਂ ਵਰਜਣਾ, ਇਹਨਾਂ ਲੋਕਾਂ ਤੋਂ ਬਚਣਾ। ਜਿਹੜੀ ਸਾਡੀ ਰਾਹ ਆ ਉਹ ਅਮਨ ਦੀ ਆ, ਪਿਆਰ ਦੀ ਆ, ਦੋਵਾਂ ਮੁਲਕਾਂ ਨੂੰ ਲੈ ਕੇ ਚੱਲਣ ਸਾਬਤ ਕਰਦੀ ਆ ਕਿਤਾਬ ਕਿ ਲੋਕ ਆਪਸ ਵਿੱਚ ਮਿਲਣਾ ਚਾਹੁੰਦੇ ਨੇ, ਗਿੱਲ ਰੌਂਦੇ ਨੇ। ਕਿਤਾਬ ਦੇ ਵਿੱਚ ਇੱਕ ਹੋਰ ਬੜੀ ਸੋਹਣੀ ਸੁਨੱਖੀ ਗੱਲ ਮੈਨੂੰ ਲੱਗੀ, ਮੈਂ ਤੁਹਾਨੂੰ ਕਿਹਾ ਸੀ ਜਿਹੜੀ ਗੱਲ ਮੈਨੂੰ ਸਵਾਦੀ ਲੱਗੀ ਕਿਤਾਬ ਦੇ ਵਿੱਚੋਂ ਮੈਂ ਤੁਹਾਡੇ ਨਾਲ ਸਾਂਝੀ ਕਰੂੰਗਾ। ਗਿੱਲ ਰੌਂਤਾ ਕਿਤਾਬ ਦੇ ਵਿੱਚ ਵਪਾਰ ਦੀ ਗੱਲ ਕਰਦਾ, ਜਿਹੜਾ ਕਿ ਬੜੀ ਸੁਨੱਖੀ ਗੱਲ ਗਿੱਲ ਰੌਂਤੇ ਨੇ ਕੀਤੀ ਆ। ਉਹਨੇ ਦੱਸਿਆ ਕਿ ਅਗਰ ਸਾਡਾ ਬਾਰਡਰ ਖੁੱਲਾ ਹੋਵੇ, ਜਿਵੇਂ ਕੈਨੇਡਾ ਅਮਰੀਕਾ ਦੇ ਵਿੱਚ ਲੱਖਾਂ ਟਰੱਕ ਜਿਹੜੇ ਨੇ ਦਿਹਾੜੀਆਂ ਦੇ ਵਿੱਚ ਉੱਥੋਂ ਬਾਰਡਰਾਂ ਤੋਂ ਪਾਰ ਹੁੰਦੇ ਆ, ਸਮਾਨ ਲੈ ਕੇ ਜਾਂਦੇ ਆ, ਟ੍ਰੇਡ ਕਰਦੇ ਆ, ਇਵੇਂ ਸਾਡਾ ਜੇ ਵਾਘਾ ਬਾਰਡਰ ਖੁੱਲਾ ਹੋਵੇ ਤਾਂ ਸਾਡੀ ਤਰੱਕੀ ਦਾ ਰਾਹ ਦੋਵਾਂ ਮੁਲਕਾਂ ਦੇ ਵਿੱਚੋਂ ਹੋ ਕੇ ਲੰਘਦਾ। ਬਿਲ ਫਰਜ਼ ਜਿਵੇਂ ਹੁਣ ਇੱਥੇ ਕਣਕ ਦੀ ਔਸਤ ਜ਼ਿਆਦਾ ਹੋਈ ਆ, ਕਣਕ ਦਾ ਰੇਟ ਨਹੀਂ ਆ। ਚੜ੍ਹਦੇ ਪੰਜਾਬ 'ਚ ਜਾਂ UP-CP ਦੇ ਵਿੱਚ ਕਣਕ ਘੱਟ ਹੋਵੇ ਤਾਂ ਅਸੀਂ ਆਪਣੀ ਕਣਕ ਉਧਰ ਵੇਚ ਕੇ ਉਧਰ ਭੇਜ ਕੇ ਅਸੀਂ ਕੁਝ ਨਾ ਕੁਝ ਬਚਾ ਸਕਦੇ ਹਾਂ, ਕੁਝ ਨਾ ਕੁਝ ਕਮਾ ਸਕਦੇ ਹਾਂ। ਹੁਣ ਜਿਹੜੀ ਕਣਕ ਸਾਡੀ ਆ ਉਹਨੂੰ ਕੋਈ ਖਰੀਦਦਾ ਹੀ ਨਹੀਂ ਪਿਆ। ਇਸੇ ਤਰ੍ਹਾਂ ਅਗਰ ਉਧਰ ਕੋਈ ਚੀਜ਼ਾਂ ਨੇ, ਟਮਾਟਰ ਹੈ, ਪਿਆਜ਼ ਹੈ, ਉਧਰ ਨਹੀਂ ਵਿਕਦਾ ਪਿਆ, ਇੱਧਰ ਘੱਟ ਹੈ, ਤੁਸੀਂ ਇੱਧਰ ਸਾਡੇ ਉਹਨਾਂ ਦਾ ਚੀਜ਼ ਵਿਕ ਗਈ, ਅਸੀਂ ਚੀਜ਼ ਖਰੀਦ, ਸਾਡਾ ਵੀ ਸਰ ਗਿਆ, ਉਹਨਾਂ ਦਾ ਵੀ ਸਰ ਗਿਆ। ਮੰਨ ਕੇ ਚੱਲੋ ਕਿ ਸਾਨੂੰ ਦੋਵਾਂ ਘਰਾਂ ਨੂੰ ਫਾਇਦਾ ਹੋ ਗਿਆ ਔਰ ਸਾਡੀ ਜਿਹੜੀ ਤਰੱਕੀ ਇਕਨੋਮੀ ਲੈਵਲ ਤੇ ਉਹ ਵੀ ਸਾਡੀ ਵਧੀਆ ਹੋ ਜਾਊਗੀ। ਇਹ ਵਪਾਰ ਦੀ ਗੱਲ ਅਸੀਂ ਵੇਖੋ ਇਰਾਨ ਵਾਲ ਦੀ, ਦੁਬਈ ਵਾਲ ਦੀ ਅਸੀਂ ਵਪਾਰ ਕਰਦੇ ਹਾਂ, ਲੇਕਿਨ ਆਹ 15 ਕਿਲੋਮੀਟਰ ਵਾਘਾ, ਅੰਮ੍ਰਿਤਸਰ ਤੇ ਲਾਹੌਰ ਆ, ਇੱਥੋਂ ਅਸੀਂ ਵਪਾਰ ਨਹੀਂ ਕਰਦੇ। ਇਸ ਮੁੱਦੇ ਨੂੰ ਗਿੱਲ ਰੌਂਤੇ ਨੇ ਆਪਣੀ ਕਿਤਾਬ 'ਚ ਚੁੱਕਿਆ ਔਰ ਅਸੀਂ ਇਹਦੀ ਭਰਵੀਂ ਹਾਮੀ ਕਰਦੇ ਹਾਂ ਕਿ ਬਿਲਕੁਲ ਇਸੇ ਤਰ੍ਹਾਂ ਹੋਣਾ ਚਾਹੀਦਾ। ਔਰ ਲਾਸਟ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਇਹ ਗੱਲ ਕਰੂੰਗਾ ਕਿ ਇਹ ਕਿਤਾਬ ਇੱਕ ਮੁਹੱਬਤ ਦਾ ਸੁਨੇਹਾ, ਇਹ ਕਿਤਾਬ ਇੱਕ ਪਿਆਰ ਦਾ ਸੁਨੇਹਾ। ਇਸ ਕਿਤਾਬ ਦੇ ਵਿੱਚ ਲਿਖੇ ਹੋਏ ਅੱਖਰ ਨਹੀਂ ਆ, ਇਸ ਕਿਤਾਬ ਦੇ ਵਿੱਚ ਲਿਖੀਆਂ ਹੋਈਆਂ ਕਹਾਣੀਆਂ ਨਹੀਂ ਆ, ਇਸ ਕਿਤਾਬ ਦੇ ਵਿੱਚ ਲਿਖਿਆ ਹੋਇਆ ਸਮਾਂ ਜਿਹੜਾ ਇੱਥੇ ਉਹ ਕੱਢ ਕੇ ਗਿਆ ਗਿੱਲ ਬਾਈ ਉਹ ਨਹੀਂ ਆ। ਇਸ ਕਿਤਾਬ ਦੇ ਵਿੱਚ ਰੂਹ ਆ, ਰੂਹ ਆ ਲਹਿੰਦੇ ਚੜ੍ਹਦੇ ਪੰਜਾਬ ਦੀ। ਇਸ ਕਿਤਾਬ ਦੇ ਵਿੱਚ ਰੂਹ ਆ ਇੰਡੀਆ ਪਾਕਿਸਤਾਨ ਦੀ, ਉੱਥੇ ਬੈਠੇ ਲੋਕਾਂ ਦੀ, ਇੱਥੇ ਬੈਠੇ ਲੋਕਾਂ ਦੀ ਰੂਹ ਆ। ਜਿਹੜਾ ਬੰਦਾ ਪੜ੍ਹਦਾ ਉਹਨੂੰ ਐਂ ਲੱਗਦਾ ਕਿ ਮੈਂ ਹੀ ਤੁਰਿਆ ਫਿਰਦਾ। ਤੇ ਇਹ ਰੂਹਾਂ ਜਿਹੜੀਆਂ ਨਾ, ਇਹਨਾਂ ਨੂੰ ਕਦੀ ਵੀ ਇਹਨਾਂ ਤੇ ਪਾਬੰਦੀਆਂ ਨਹੀਂ ਲੱਗਦੀਆਂ ਹੁੰਦੀਆਂ। ਤੁਸੀਂ ਇਨਸਾਨੀ ਜਾਨਾਂ ਤੇ ਪਾਬੰਦੀਆਂ ਲਾ ਸਕਦੇ ਹੋ, ਲੇਕਿਨ ਜਿਹੜਾ ਇਨਸਾਨ ਦੇ ਅੰਦਰ ਇੱਕ ਰੂਹ ਬੈਠੀ ਹੈ, ਇੱਕ ਅੰਦਰ ਇਨਸਾਨ ਬੈਠਾ ਨਾ, ਉਹਦੀਆਂ ਫੀਲਿੰਗਾਂ ਜਿਹੜੀਆਂ ਨੇ ਉਹ ਆਪਦੀ ਜੰਮਣ ਭੋਂ ਨਾਲ ਰਲਦੀਆਂ ਹੁੰਦੀਆਂ। ਸੋ ਮਿਹਰਬਾਨੀ ਆ, ਇਹ ਕਿਤਾਬ ਬਹੁਤ ਚੰਗੀ ਆ, ਤੁਸੀਂ ਸਾਰੇ ਲੈ ਕੇ ਪੜ੍ਹੋਗੇ ਔਰ ਯਕੀਨ ਕਰੋ ਕਿ ਤੁਸੀਂ ਫੀਲ ਕਰੋਗੇ ਕਿ ਤੁਸੀਂ ਖੁਦ ਲਾਹੌਰ 'ਚ ਫਿਰ ਰਹੇ ਹੋ। ਜਿਉਂਦੇ ਵਸਦੇ ਰਹੋ, ਅੱਲਾ ਦੇ ਹਵਾਲੇ, ਜ਼ਿੰਦਾਬਾਦ। ਚੱਲ।